ਜਿਹੜੇ ਈਵਨ ਲੜ ਰਹੇ ਨੇ, ਪਹਿਲਾਂ ਲੜ ਚੁੱਕੇ ਨੇ ਜਾਂ ਲੜਨ ਦਾ ਦਾਵਾ ਕਰ ਰਹੇ ਨੇ, ਉਹਨਾਂ ਦੇ ਵਿੱਚ ਵੀ ਕਲੈਰਿਟੀ ਨਹੀਂ ਗੀ ਜਾਂ ਉਹ ਸਿਰਫ ਗੱਲਾਂ ਕਰਦੇ ਨੇ। ਹਵਾਰਾ ਜੀ ਹੋਰਾਂ ਨੂੰ 15 ਦੇ ਵਿੱਚ ਉਹਨਾਂ ਨੇ ਇੱਕ ਪਲੀ ਪਾਈ ਸੀਗੀ, ਪਲੀ ਤਾਂ ਕਹਿੰਦੇ ਨਹੀਂ ਚਾਹੀਦਾ ਉਹਨੂੰ। ਖੈਰ ਉਸ ਤੋਂ ਬਾਅਦ ਉੱਥੇ 18 ਚ ਉਹਨੂੰ ਰਿਜੈਕਟ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਸੀ ਮੈਨੂੰ ਸ਼ਿਫਟ ਕੀਤਾ ਜਾਵੇ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਇਹਨਾਂ ਦਾ ਕਹਿਣ ਮੁਤਾਬਕ ਉਹਨਾਂ ਨੇ ਜੋ ਕੀਤਾ ਖਰਾਬ ਗਲਤ ਕੀਤਾ ਜੁਰਮ ਕੀਤਾ ਉਹ ਚੰਡੀਗੜ੍ਹ 'ਚ ਹੋਇਆ। ਰਹਿਣ ਵਾਲੇ ਉਹ ਪੰਜਾਬ ਦੇ ਨੇ ਤੇ ਫਿਰ ਉਹ ਦਿੱਲੀ ਕਿਉਂ ਨੇ? ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਤਾਂ ਉਹਨਾਂ ਨੇ ਇਹ ਐਪਲੀਕੇਸ਼ਨ ਪਾਈ ਸੀ ਕਿ ਮੈਨੂੰ ਭੇਜੋ ਮੇਰੀ ਜਗ੍ਹਾ ਤੇ। ਅਮਰਿੰਦਰ ਸਿੰਘ ਦੀ ਸਰਕਾਰ ਨੇ ਰਿਜੈਕਟ ਕੀਤੀ ਸੀ ਔਰ ਬਦਕਿਸਮਤੀ ਨਾਲ ਫਰਵਰੀ 2025 ਚ ਪੰਜਾਬ ਸਰਕਾਰ ਨੇ ਰਿਜੈਕਟ ਕੀਤੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੀ 8 ਵਾਰੀ ਦਿੱਲੀ ਦੇ ਸੈਂਟੈਂਸ ਬੋਰਡ ਨੇ ਰਿਜੈਕਟ ਕੀਤੀ ਹੈ ਐਪਲੀਕੇਸ਼ਨ। ਇਹ ਲੜਾਈ ਨੂੰ ਸਾਨੂੰ ਕੀ ਹੁੰਦਾ ਹੈ ਕਿ ਉਹ ਸਾਨੂੰ ਕਨਫਿਊਜ਼ ਕਰ ਦਿੰਦੇ ਨੇ। ਜਦੋਂ ਤੁਸੀਂ ਸਿੱਧਾ ਨਹੀਂ ਨਾ ਲੜਨਾ ਹੁੰਦਾ ਜਾਂ ਲੜ ਨਹੀਂ ਸਕਦੇ ਤਾਂ ਵਿਰੋਧੀ ਸਫਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰ ਦਿਓ। ਜਿਹੜਾ ਪੰਜਾਬ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸੀ, ਕੀ ਉਹਨੂੰ ਸਾਜ਼ਿਸ਼ ਦੇ ਤਹਿਤ ਨਹੀਂ ਵੰਡਿਆ ਗਿਆ? ਜੇ ਪੰਜਾਬ ਇਕੱਠਾ ਹੁੰਦਾ, ਦਿੱਲੀ ਦੀ ਮਜਾਲ ਸੀ ਲੈਫਟ ਰਾਈਟ ਝਾਕ ਜਾਂਦੇ, ਉਵੇਂ ਝਾਕਣਾ ਸੀ ਜਿਵੇਂ ਪੰਜਾਬੀ ਕਹਿੰਦੇ। ਸਭ ਤੋਂ ਪਹਿਲਾਂ ਪੰਜਾਬ ਵੰਡਤਾ। ਉਧਰਲਿਆਂ ਦਾ ਵੀ ਬੁਰਾ ਹਾਲ ਹੈ, ਉੱਥੇ ਵੀ ਪੰਜਾਬੀ ਲਾਗੂ ਨਹੀਂ ਗੀ, ਉਰਦੂ ਲਾਗੂ ਹੈ ਮੇਨ ਜ਼ਬਾਨ, ਤੇ ਸਾਡੇ ਤਾਂ ਹੈ ਹੀ ਆ। ਸਾਡੀ ਨੌਕਰੀ ਕੋਈ ਪੰਜਾਬੀ ਨਾਲ ਨਹੀਂ ਜੁੜੀ। ਸਾਡੀ ਜੋ ਮੈਜੋਰਿਟੀ ਸੀ ਉਹ ਮਾਈਨੋਰਿਟੀ ਹੋ ਚੱਲੀ ਹੈ। ਜਿਹੜੇ ਪੰਜਾਬ ਨੂੰ ਚਾਹੁਣ ਵਾਲੇ ਨੇ, ਪੰਜਾਬ ਹਿਤੈਸ਼ੀ ਨੇ, ਉਹਨਾਂ ਨੂੰ ਕਹਿ ਰਹੇ ਨੇ ਕਿ ਤੁਹਾਡੇ ਪੰਜਾਬ ਤੇ ਅਸੀਂ ਰਾਜ ਕਰਾਂਗੇ, ਤੁਹਾਨੂੰ ਕੁੱਟਾਂਗੇ ਵੀ ਔਰ ਤੁਹਾਡੇ ਹੀ ਮੁੰਡਿਆਂ ਤੋਂ ਕਟਾਵਾਂਗੇ। ਇਹ ਸਾਡੀ ਤਰਾਸਦੀ ਹੈ ਕਿ ਅਸੀਂ ਇੱਥੇ ਪਹੁੰਚ ਗਏ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦਾ ਜ਼ਿਕਰ ਛਿੜਦਾ ਹੈ ਕਿ ਪ੍ਰਮੁੱਖ ਮੰਗਾਂ ਨੂੰ ਲੈ ਕੇ ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹਨਾਂ ਦੇ ਵੱਲੋਂ ਕਾਰਜਸ਼ੀਲ ਨਹੀਂ ਹੋਇਆ ਜਾਂਦਾ। ਤਾਂ ਹਾਲ ਦੇ ਵਿੱਚ ਅੱਜ 15 ਅਗਸਤ ਦਾ ਦਿਨ ਹੈ। ਕਾਲੇ ਦਿਨ ਵਜੋਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮਨਾਇਆ ਗਿਆ। ਵੱਡੀ ਤਾਦਾਦ ਦੇ ਵਿੱਚ ਹਾਜ਼ਰੀਨ ਹੋਏ ਨੇ ਲੋਕ। ਇਸ ਨੂੰ ਲੈ ਕੇ ਮਤੋਜਮਾਨ ਨੇ ਸਾਡੇ ਨਾਲ ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਸਾਰੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ, ਸੱਤਾਹੀਨ ਹੋਈਆਂ। ਹਾਲ ਦੇ ਵਿੱਚ ਵੀ ਜਿਹੜੀ ਧਿਰ ਹੈ ਇਹਨਾਂ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਗਏ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਕੀ ਲੱਗਦਾ ਕਿ ਅਜੇ ਤੱਕ ਇਹ ਜਿਹੜਾ ਗੰਭੀਰ ਮਾਮਲਾ ਲਟਕਦਾ ਕਿਉਂ ਨਜ਼ਰ ਆ ਰਿਹਾ ਜੀ? ਬਹੁਤ ਸਹੀ ਗੱਲ ਪੁੱਛੀ ਤੁਸੀਂ। ਔਰ ਮੈਂ ਤੁਹਾਨੂੰ ਦੱਸਾਂ, ਇਕੱਲੇ ਜਿਹੜੇ ਸਰਕਾਰਾਂ 'ਚ ਆ ਰਹੇ ਉਹੀ ਨਹੀਂ, ਜਿਹੜੇ ਈਵਨ ਲੜ ਰਹੇ ਨੇ, ਪਹਿਲਾਂ ਲੜ ਚੁੱਕੇ ਨੇ ਜਾਂ ਲੜਨ ਦਾ ਦਾਵਾ ਕਰ ਰਹੇ ਨੇ, ਉਹਨਾਂ ਦੇ ਵਿੱਚ ਵੀ ਕਲੈਰਿਟੀ ਨਹੀਂ ਗੀ ਜਾਂ ਉਹ ਸਿਰਫ ਗੱਲਾਂ ਕਰਦੇ ਨੇ। ਇਸੇ ਲਈ ਮੈਂ ਖੜ ਕੇ ਅੱਜ ਵੀ ਗੱਲ ਕਿਹਾ ਸੀ ਕਿ ਹਰ ਗੱਲ ਨੂੰ ਕਲੀਅਰ ਕੀਤਾ ਜਾਵੇ। ਸਾਡੀ ਲੜਾਈ ਕਿਹਦੇ ਨਾਲ? ਪਹਿਲਾਂ ਤਾਂ ਉਹ ਲੜਾਈ ਦਾ ਤਰੀਕਾ ਕੀ ਹੈ, ਕੀ ਅਸੀਂ ਕਨਸਟੀਟਿਊਸ਼ਨ ਫਰੇਮਵਰਕ 'ਚ ਲੜ ਰਹੇ ਹਾਂ ਜਾਂ ਉਹ ਤੋਂ ਬਾਹਰ ਲੜ ਰਹੇ ਹਾਂ, ਕਲੀਅਰ ਕੀਤਾ ਜਾਵੇ ਗੱਲ। ਅਤੇ ਜੇ ਕਨਸਟੀਟਿਊਸ਼ਨਲ 'ਚ ਲੜ ਰਹੇ ਹਾਂ, ਜਿਵੇਂ ਕਿ ਕਹਿ ਰਹੇ ਨੇ ਹੁਣ ਬਾਅਦ 'ਚ ਵੀ ਮੈਨੂੰ ਕਿਹਾ, ਤਾਂ ਅਸੀਂ ਪੰਜਾਬ ਗੌਰਮੈਂਟ ਨਾਲ ਪਹਿਲਾਂ ਲੜ ਰਹੇ ਹਾਂ ਕਿ ਸੈਂਟਰ ਨਾਲ ਲੜ ਰਹੇ ਹਾਂ? ਕਨਫਿਊਜ਼ ਨਾ ਹੋਵੋ। ਤਾਂ ਉੱਥੇ ਜੋ ਮੇਰੀ ਗੱਲ ਵੀ ਉਹਨਾਂ ਨੇ ਸੁਣੀ, ਆਂਦੇ ਆਪਾਂ ਪੰਜਾਬ ਨਾਲ ਲੜੀਏ ਪਹਿਲਾਂ। ਪੰਜਾਬ 2-3 ਚੀਜ਼ਾਂ ਕਰ ਸਕਦਾ ਹੈ, ਉਹ ਕਰਵਾਈਏ। ਚਾਹੇ ਸਾਡੇ ਸਦੀਵੀ ਗੁਰੂ ਦੀ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਕਾਨੂੰਨ ਦਾ ਮਾਮਲਾ ਹੋਵੇ, ਚਾਹੇ ਪੈਰੋਲ ਦੇ ਤੌਰ ਤੇ ਜਦੋਂ ਇਹਨਾਂ ਤੋਂ ਪੁੱਛਿਆ ਜਾਂਦਾ ਹੈ ਇਹ ਕਿਵੇਂ ਮਨਾ ਕਰ ਦਿੰਦੇ ਨੇ ਲਾਅ ਐਂਡ ਆਰਡਰ ਨੂੰ ਸਾਹਮਣੇ ਰੱਖ ਕੇ। ਜਾਂ ਜਿਵੇਂ ਆਮ ਆਦਮੀ ਪਾਰਟੀ ਦਾ ਸੈਂਟੈਂਸ ਬੋਰਡ ਸੀ, ਹੁਣ ਤਾਂ ਨਹੀਂ ਰਿਹਾ, ਹੁਣ ਤਾਂ ਬੀਜੇਪੀ ਦਾ, ਉਹ ਉੱਥੇ ਕਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਸਵਾਲ ਉਠਾਇਆ ਗਿਆ। ਇਹ ਸਾਰੀਆਂ ਗੱਲਾਂ ਆਪਾਂ ਕਲੀਅਰ ਕਰਕੇ ਪਹਿਲਾਂ ਪੰਜਾਬ ਗੌਰਮੈਂਟ ਦੇ ਵਿਰੁੱਧ ਲੜੀਏ, ਉਹ ਕਰਕੇ ਫਿਰ ਦਿੱਲੀ ਵੱਲ ਨੂੰ ਸਿੱਧੇ ਹੋ, ਕਿਉਂਕਿ ਦਿੱਲੀ ਵਾਲਿਆਂ ਨਾਲ ਤਾਂ ਸਿੱਧੀ ਲੜਾਈ ਹੈ ਕਿ ਤੁਸੀਂ ਭਾਈ ਰਿਹਾਈ ਕਰੋ। ਸੋ ਫਿਰ ਜੇ ਆਪਾਂ ਆਜੋ ਉਰੇ ਆਜੋ, ਜੇ ਮਸਲਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਪੰਜਾਬ ਗੌਰਮੈਂਟ ਨੂੰ ਮਨਾਈਏ। ਅੱਜ ਲਖਵਿੰਦਰ, ਇਹ ਤੁਸੀਂ ਪਹਿਚਾਣ ਲਿਆ ਹੋਣਾ ਹੈ ਨਾ। ਪਹਿਲਾਂ ਆਪਾਂ ਪੰਜਾਬ ਗੌਰਮੈਂਟ ਨੂੰ ਮਨਾਈਏ ਕਿ ਆਹ 3-4 ਚੀਜ਼ਾਂ ਤੇ ਸਹਿਮਤ ਹੋ ਭਾਈ। ਹਰੇ ਪੈਨ ਵਾਲਿਆ, ਜਿਹੜੇ ਤੂੰ ਵਾਅਦੇ ਕਰਦਾ ਰਹੇ ਖੜ ਕੇ, ਤੇਰਾ ਕਨਵੀਨਰ ਕਰਦਾ ਰਿਹਾ, ਤੁਹਾਡੇ ਬਾਕੀ ਦੇ ਜਿਹੜੇ 92-93 ਨੇ ਉਹ ਕਰਦੇ ਰਹੇ ਨੇ, ਉਹ ਮੰਨੋ। ਉਸ ਤੋਂ ਬਾਅਦ ਫਿਰ ਦਿੱਲੀ ਵੱਲ ਹੋਈਏ, ਕਿਉਂਕਿ ਗੱਲ ਕਲੀਅਰ ਹੋਣੀ ਚਾਹੀਦੀ ਹੈ। ਜਦੋਂ ਆਪਾਂ ਲੜਦੇ ਹਾਂ ਨਾ, ਸਾਨੂੰ ਦੁਸ਼ਮਣ ਕਲੀਅਰ ਹੋਣਾ ਚਾਹੀਦਾ ਪਹਿਲਾਂ ਕਿਹਦੇ ਨਾਲ ਲੜਨਾ ਆਪਾਂ, ਅਤੇ ਕਿਹੜੀਆਂ ਗੱਲਾਂ ਕਰਕੇ ਲੜਨਾ ਆਪਾਂ, ਅਤੇ ਕਿਸ ਤਰੀਕੇ ਨਾਲ ਲੜਨਾ ਆਪਾਂ। ਮੈਨੂੰ ਲੱਗਦਾ ਇਹ ਚੀਜ਼ਾਂ ਅਤੀ ਜ਼ਰੂਰੀ ਹੁੰਦੀਆਂ ਨੇ। ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਕਰ ਸਕੀਏ, ਔਰ ਜਿਹੜੇ ਲੋਕ ਅੰਦਰੋਂ ਇਹਦੇ ਖਿਲਾਫ ਨੇ ਉਹਨਾਂ ਨੂੰ ਬੇਨਕਾਬ ਕਰ ਸਕੀਏ। ਉਹ ਬਹੁਤ ਜ਼ਰੂਰੀ ਹੈ। ਮੈਨੂੰ ਦੱਸੋ, ਜਦੋਂ ਵੀ ਕੋਈ ਬੰਦਾ ਪੈਰੋਲ ਦਿੰਦਾ, ਚਾਹੇ ਉਹ ਬਾਹਰਲੀ ਜੇਲ੍ਹ 'ਚੋਂ ਸਾਡੇ ਬੰਦੀ ਸਿੰਘ, ਉਹ ਹਮੇਸ਼ਾ ਉੱਥੋਂ ਪੁੱਛਿਆ ਜਾਂਦਾ ਹੈ ਜਿਹੜੀ ਜਗ੍ਹਾ ਉਹਨਾਂ ਨੇ ਜਾ ਕੇ ਰਹਿਣਾ ਹੁੰਦਾ ਹੈ ਕਿ ਲਾਅ ਐਂਡ ਆਰਡਰ ਨੂੰ ਮਸਲਾ ਤਾਂ ਨਹੀਂ ਹੋਊਗਾ। ਇਹਨਾਂ ਨੇ ਲਿਖ ਕੇ ਭੇਜਣਾ ਹੁੰਦਾ ਹੈ। ਜਿਵੇਂ ਹਵਾਰਾ ਜੀ ਹੋਰਾਂ ਨੂੰ 15 ਦੇ ਵਿੱਚ ਉਹਨਾਂ ਨੇ ਇੱਕ ਪਲੀ ਪਾਈ ਸੀਗੀ, ਪਲੀ ਤਾਂ ਕਹਿੰਦੇ ਨਹੀਂ ਚਾਹੀਦਾ ਉਹਨੂੰ। ਖੈਰ
ਉਸ ਤੋਂ ਬਾਅਦ ਉੱਥੇ 18 ਚ ਉਹਨੂੰ ਰਿਜੈਕਟ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਸੀ ਮੈਨੂੰ ਸ਼ਿਫਟ ਕੀਤਾ ਜਾਵੇ, ਮੈਨੂੰ ਸ਼ਿਫਟ ਕੀਤਾ ਜਾਵੇ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਇਹਨਾਂ ਦਾ ਕਹਿਣ ਮੁਤਾਬਕ ਉਹਨਾਂ ਨੇ ਜੋ ਕੀਤਾ ਹੈ ਖਰਾਬ ਗਲਤ ਕੀਤਾ ਜੁਰਮ ਕੀਤਾ ਉਹ ਚੰਡੀਗੜ੍ਹ 'ਚ ਹੋਇਆ। ਰਹਿਣ ਵਾਲੇ ਉਹ ਪੰਜਾਬ ਦੇ ਨੇ ਤੇ ਫਿਰ ਉਹ ਦਿੱਲੀ ਕਿਉਂ ਨੇ? ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਤਾਂ ਉਹਨਾਂ ਨੇ ਇਹ ਐਪਲੀਕੇਸ਼ਨ ਪਾਈ ਸੀ ਕਿ ਮੈਨੂੰ ਭੇਜੋ ਮੇਰੀ ਜਗ੍ਹਾ 'ਤੇ। ਅਮਰਿੰਦਰ ਸਿੰਘ ਦੀ ਸਰਕਾਰ ਨੇ ਰਿਜੈਕਟ ਕੀਤੀ ਸੀ ਔਰ ਬਦਕਿਸਮਤੀ ਨਾਲ ਫਰਵਰੀ 2025 ਚ ਪੰਜਾਬ ਸਰਕਾਰ ਨੇ ਰਿਜੈਕਟ ਕੀਤੀ ਹੈ। ਸਾਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਔਰ ਅਸੀਂ ਇਹਨਾਂ ਤੋਂ ਪੁੱਛੀਏ ਕਿ ਕਿਉਂ ਕੀਤਾ ਇਹ, ਦੱਸ ਹਰੇ ਪੈਨ ਵਾਲਿਆ ਕਿਉਂ ਕੀਤਾ ਇਹ? ਤੇ ਜੇ ਕੀਤਾ ਹੈ ਤਾਂ ਫਿਰ ਸਾਹਮਣੇ ਕਹਿੰਦਾ ਕਿਉਂ ਨਹੀਂ ਮੈਂ ਕੀਤਾ ਹੈ? ਦਵਿੰਦਰਪਾਲ ਸਿੰਘ ਭੁੱਲਰ ਦੀ ਐਪਲੀਕੇਸ਼ਨ, ਕਿਉਂਕਿ ਉਹਨੂੰ ਸਜ਼ਾ ਬੋਲ ਕੇ ਨਹੀਂ ਕੀਤੀ ਗਈ ਭੁੱਲਰ ਸਾਹਿਬ ਨੂੰ, ਉਹਨਾਂ ਨੂੰ ਸਿਰਫ ਉਮਰ ਕੈਦ ਕਹੀ ਗਈ ਸੀ ਜੋ ਪੂਰੀ ਹੋ ਗਈ। ਜਿਵੇਂ ਕਿ ਆ 4 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਨਿਤਿਸ਼ ਕਟਾਰਾ ਦੀ ਉਹਦੀ ਜੱਜਮੈਂਟ ਤੇ ਟਿੱਪਣੀ ਕੀਤੀ ਸੀ ਕਿ ਇਹਨਾਂ ਨੂੰ ਛੱਡਿਆ ਜਾਵੇ। ਦਵਿੰਦਰਪਾਲ ਸਿੰਘ ਭੁੱਲਰ ਦੀ 8 ਵਾਰੀ ਦਿੱਲੀ ਦੇ ਸੈਂਟੈਂਸ ਬੋਰਡ ਨੇ ਰਿਜੈਕਟ ਕੀਤੀ ਐਪਲੀਕੇਸ਼ਨ। ਸੈਂਟੈਂਸ ਬੋਰਡ ਜਿਹੜਾ ਦਿੱਲੀ ਗਵਰਨਮੈਂਟ ਦਾ, ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਜਿਹੜਾ ਛੱਡ ਸਕਦਾ ਹੈ, ਉਦੋਂ ਇਹਨਾਂ ਦੀ ਇਨਕਲਾਬੀਆਂ ਦੀ ਸਰਕਾਰ ਸੀ, ਉੱਤੇ ਕਿਉਂ ਕੀਤੀ ਹੈ ਦੱਸਣਗੇ। ਵਜ੍ਹਾ ਦੱਸ ਦੇਣ ਕੀ ਹੈ। ਉਹ ਤਾਂ ਫਿਜ਼ੀਕਲੀ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਵਿਚਾਰੇ, ਉਹਨਾਂ ਨਾਲੇ ਧੱਕਾ ਕਿਉਂ ਹੋ ਰਿਹਾ ਦੱਸਣਗੇ। ਸੋ ਆਪਾਂ ਨੂੰ ਲੜਾਈ ਕਿਹਦੇ ਨਾਲ, ਕਿਹੜੀਆਂ ਗੱਲਾਂ ਤੇ ਲੜਾਈ ਹੈ, ਕਿਹੜੇ ਪੈਂਤਰੇ ਨਾਲ ਲੜਨਾ ਉਹ ਕਲੀਅਰ ਹੋਣਾ ਚਾਹੀਦਾ। ਮਾਨ ਸਾਹਿਬ ਇੱਕ ਇਹ ਵੀ ਗੱਲ ਕਿਤੇ ਨਾ ਕਿਤੇ ਕਾਬਲੇ ਗੌਰ ਰਹੀ ਹੈ ਕਿ ਜਿਹੜਾ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਤੋਂ ਬਾਅਦ ਜਿਹੜੀ ਰਿਹਾਈ ਨੂੰ ਲੈ ਕੇ ਜ਼ਿਕਰ ਹੋਇਆ ਕਿ ਉਹ ਜਿਹੜੀ ਟਿੱਪਣੀ ਹੈ ਉਹ ਆਮ ਕਰਕੇ ਬੰਦੀ ਸਿੰਘਾਂ ਦੇ ਉੱਪਰ ਵੀ ਢੁੱਕਦੀ ਹੈ ਕਿ ਬੰਦੀ ਸਿੰਘ ਵੀ ਰਿਹਾ ਕੀਤੇ ਜਾਣਗੇ। ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਉਹ 'ਚ ਦੋ ਗੱਲਾਂ ਨੇ। ਜੋ ਸੁਪਰੀਮ ਕੋਰਟ ਦੀ ਟਿੱਪਣੀ, ਆਪਾਂ ਸਿਰਫ ਉਹਦੀ ਗੱਲ ਕਰਾਂਗੇ। ਸੁਪਰੀਮ ਕੋਰਟ ਦੀ ਟਿੱਪਣੀ ਉਹਨਾਂ ਤੇ ਢੁੱਕਦੀ ਹੈ ਜਿਨ੍ਹਾਂ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਸਿਰਫ ਉਮਰ ਕੈਦ ਕਿਹਾ ਗਿਆ, ਔਰ ਅਗਰ ਉਹਨਾਂ 'ਚ ਕਿਹਾ ਗਿਆ ਟਿਲ ਡੈਥ। ਜਦੋਂ ਉਹਨਾਂ ਨੇ ਸਾਨੂੰ ਵੰਡਿਆ, ਖੁਸ਼ਵਿੰਦਰ ਤੁਖਾੜੇ ਇੱਥੇ ਆ ਕੇ ਗੱਲਾਂ ਕਰਨੀਆਂ ਕੁਛ, ਇਹ 'ਚ ਕੁਛ ਗੱਲਾਂ ਉਹ ਵੀ ਨੇ ਜਦੋਂ ਸਾਨੂੰ ਪੰਜਾਬੀ ਸੂਬੇ ਦੇ ਨਾਂ 'ਤੇ ਵੰਡਿਆ ਗਿਆ ਕਿ ਨਹੀਂ ਯਾਰ ਪੰਜਾਬੀ ਸੂਬਾ ਤਾਂ ਇਕੱਲਾ ਸਿੱਖਾਂ ਦਾ ਹੈ, ਉਹ ਬੰਦੇ ਰੱਬ ਦੇ ਤੁਹਾਡਾ ਕਿਉਂ ਨਹੀਂ ਗਾ? ਨੰਦ ਲਾਲ ਨੂਰਪੁਰੀ ਕੌਣ ਸੀ? ਸ਼ਿਵ ਕੁਮਾਰ ਬਟਾਲਵੀ ਕੌਣ ਸੀ? ਦੱਸ ਦੇਣਗੇ ਇਹ? ਜਾਂ ਮੈਂ ਸਾਰੇ ਸ਼ਹੀਦਾਂ ਦੇ ਨਾਂ ਗਿਣਾ ਦਿਆਂ, ਮਦਨ ਲਾਲ ਢੀਂਗਰੇ ਤੋਂ ਲੈ ਕੇ, ਜਾਂ ਗਦਰ ਲਹਿਰ 'ਚ ਕਿੰਨੇ ਸੀ, ਜਾਂ ਭਗਤ ਸਿੰਘ ਨਾਲ ਕਿੰਨੇ ਸੀ, ਉਹ ਕੌਣ ਸੀਗੇ? ਹੋਰ ਤਾਂ ਹੋਰ ਖਾੜਕੂ ਲਹਿਰ 'ਚ ਵੀ 2 ਸੀਗੇ, ਰੋਸ਼ਨ ਲਾਲ ਕੌਣ ਸੀ? ਕੀ ਹੁੰਦਾ ਹੈ, ਹੱਕ ਔਰ ਇਨਸਾਫ ਦੀ ਲੜਾਈ ਲਈ ਇੱਕ ਬੰਦਾ ਜ਼ਾਲਮ ਹੁੰਦਾ ਹੈ, ਇੱਕ ਮਜ਼ਲੂਮ ਹੁੰਦਾ ਹੈ, ਔਰ ਮਜ਼ਲੂਮ ਦੇ ਵੱਲੋਂ ਲੜਿਆ ਜਾਂਦਾ ਹੈ। ਇਹ ਲੜਾਈ ਨੂੰ ਸਾਨੂੰ ਕੀ ਹੁੰਦਾ ਹੈ ਕਿ ਉਹ ਸਾਨੂੰ ਕਨਫਿਊਜ਼ ਕਰ ਦਿੰਦੇ ਨੇ। ਜਦੋਂ ਤੁਸੀਂ ਸਿੱਧਾ ਨਹੀਂ ਨਾ ਲੜਨਾ ਹੁੰਦਾ ਜਾਂ ਲੜ ਨਹੀਂ ਸਕਦੇ ਤਾਂ ਵਿਰੋਧੀ ਸਫਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰ ਦਿਓ। ਨਹੀਂ ਯਾਰ ਇਹ ਲੜਾਈ ਤਾਂ ਇਹਦੇ ਲਈ ਹੈ, ਨਹੀਂ ਯਾਰ ਇਹ ਤਾਂ ਐਂ ਹੈ, ਇਹ ਫਲਾਣਾ, ਇਹ ਜੱਟ ਹੈ, ਨਹੀਂ ਯਾਰ ਇਹ ਦਲਿਤ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ। ਇਹ ਕਰ ਦਿਓ ਪੈਦਾ ਤੇ ਇਹਨਾਂ ਦੀ ਸ਼ਕਤੀ ਕਮਜ਼ੋਰ ਹੋ ਜੂਗੀ। ਮੈਨੂੰ ਦੱਸੋ ਜਿਹੜਾ ਪੰਜਾਬ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸੀ, ਕੀ ਉਹਨੂੰ ਸਾਜ਼ਿਸ਼ ਦੇ ਤਹਿਤ ਨਹੀਂ ਵੰਡਿਆ ਗਿਆ? ਜੇ ਪੰਜਾਬ ਇਕੱਠਾ ਹੁੰਦਾ, ਦਿੱਲੀ ਦੀ ਮਜਾਲ ਸੀ ਲੈਫਟ ਰਾਈਟ ਝਾਕ ਜਾਂਦੇ, ਉਵੇਂ ਝਾਕਣਾ ਸੀ ਜਿਵੇਂ ਪੰਜਾਬੀ ਕਹਿੰਦੇ। ਸਭ ਤੋਂ ਪਹਿਲਾਂ ਪੰਜਾਬ ਵੰਡਤਾ, ਬੁਰੀ ਤਰ੍ਹਾਂ ਨਾਲ ਵੰਡਿਆ। ਉਧਰਲਿਆਂ ਦਾ ਵੀ ਬੁਰਾ ਹਾਲ ਹੈ, ਉੱਥੇ ਵੀ ਪੰਜਾਬੀ ਲਾਗੂ ਨਹੀਂ ਗੀ, ਉਰਦੂ ਲਾਗੂ ਹੈ ਮੇਨ ਜ਼ਬਾਨ, ਤੇ ਸਾਡੇ ਤਾਂ ਹੈ ਹੀ ਹੈ। ਸਾਡੀ ਨੌਕਰੀ ਕੋਈ ਪੰਜਾਬੀ ਨਾਲ ਨਹੀਂ ਜੁੜੀ, ਸਾਡੇ ਪੰਜਾਬ ਦੀ ਨੌਕਰੀ ਵੀ ਈਵਨ ਪੰਜਾਬੀ ਨਾਲ ਨਹੀਂ ਜੁੜੀ। ਸੋ ਇਹ ਵੰਡਿਆ ਜਾ ਰਿਹਾ ਹੈ, ਬਲਕਿ ਸਾਨੂੰ ਪਹਿਲਾਂ ਤਾਂ ਇਹ ਇੱਕ ਜੋੜਨੇ ਚਾਹੀਦੇ ਨੇ, ਔਰ ਜੋੜ ਕੇ ਸਾਨੂੰ ਲੜਾਈ ਬਹੁਤ ਕਲੀਅਰ ਕਰਨੀ ਚਾਹੀਦੀ ਹੈ। ਆਹ ਸਟੇਟ ਦੀ ਲੜਾਈ ਹੈ, ਆਹ ਸੈਂਟਰ ਦੀ ਲੜਾਈ ਹੈ, ਔਰ ਉਸ ਲੜਾਈ ਦੇ ਵਿੱਚ ਉਹਨੂੰ ਲੜਿਆ ਕਿਵੇਂ ਜਾਊਗਾ ਉਹ ਵੀ ਕਲੀਅਰ ਕਰਨਾ ਚਾਹੀਦਾ, ਫਿਰ ਉਵੇਂ ਲੜਾਂਗੇ। ਔਰ ਜੇ ਸਾਨੂੰ ਇਹ ਦਿੱਲੀ ਵਾਲੇ ਹਕੂਮਤ ਵਾਲੇ ਜੇ ਸਾਨੂੰ ਥੋਪਣਗੇ ਕੋਈ ਲੜਾਈ ਸਾਡੇ 'ਤੇ ਜਿਹੜੀ ਕਿ ਬਹੁਤ ਗੈਰ ਸੰਵਿਧਾਨਕ ਹੋਊਗੀ, ਤਾਂ ਫਿਰ ਉਹ ਅਸੀਂ ਨਹੀਂ ਚੂਜ਼ ਕਰਨਾ, ਇਹਨਾਂ ਨੂੰ ਥੋਪਣ ਦਿਓ, ਇਹ ਥੋਪਣ ਦਿਓ। ਜੇ ਥੋਪਣਗੇ ਫਿਰ ਵੇਖ ਲਾਂਗੇ ਉਹ 'ਚ ਵੀ। ਇੱਕ ਤਰੀਕਾ ਹੁੰਦਾ ਲੜਨ ਦਾ। ਜੇ ਆਪਾਂ ਇਹ ਚੱਲਾਂਗੇ ਤਾਂ ਮੈਨੂੰ ਲੱਗਦਾ ਆਪਾਂ ਪੰਜਾਬ ਨੂੰ ਬਹੁਤ ਹੱਦ ਤੱਕ ਬਚਾ ਸਕਾਂਗੇ, ਜਿਹੜਾ ਕਿ ਅੱਜ ਬਰਬਾਦ ਹੋ ਚੁੱਕਿਆ ਹੈ ਫਾਈਨੈਂਸ਼ੀਅਲੀ, ਰਾਜਨੀਤਿਕ। ਮੈਨੂੰ ਦੱਸੋ 4.5 ਲੱਖ ਕਰੋੜ ਦਾ ਕਰਜ਼ਾ ਯਾਰ ਤੁਹਾਡੇ 'ਤੇ, ਹੋਰ 50,000 ਕਰੋੜ ਲੈ ਲਿਆ ਜਦੋਂ, ਉਸ ਤੋਂ ਬਾਅਦ ਤੁਸੀਂ ਤਨਖਾਹਾਂ ਨਹੀਂ ਦੇ ਸਕਣੀਆਂ। ਸਾਡੀ ਜੋ ਮੈਜੋਰਿਟੀ ਸੀ ਉਹ ਮਾਈਨੋਰਿਟੀ ਹੋ ਚੱਲੀ ਹੈ। ਇਹਨਾਂ ਪਾਰਟੀਆਂ ਦੇ ਪ੍ਰਧਾਨ ਖੁੱਲ੍ਹ ਕੇ ਕਹਿ ਰਹੇ ਨੇ ਕਿ ਆ ਮੋਹਾਲੀ, ਖਰੜ, ਰੋਪੜ, ਅਨੰਦਪੁਰ ਸਾਹਿਬ, ਟਿੱਲ, ਹੁਸ਼ਿਆਰਪੁਰ ਇੱਕ ਸੀਟ ਜਿੱਤ ਕੇ ਵਿਖਾਓ ਜੀ ਅਸੀਂ ਜਿੱਤਾਂਗੇ। ਨੈਸ਼ਨਲਾਈਜ਼ ਪਾਰਟੀਆਂ ਨੇ। ਇਹ ਕਿਵੇਂ ਹੋ ਰਿਹਾ? ਜਿਹੜੇ ਪੰਜਾਬ ਨੂੰ ਚਾਹੁਣ ਵਾਲੇ ਨੇ, ਪੰਜਾਬ ਹਿਤੈਸ਼ੀ ਨੇ,
ਉਹਨਾਂ ਨੂੰ ਕਹਿ ਰਹੇ ਨੇ ਕਿ ਤੁਹਾਡੇ ਹੀ ਪੰਜਾਬ ਤੇ ਅਸੀਂ ਰਾਜ ਕਰਾਂਗੇ, ਤੁਹਾਨੂੰ ਕੁੱਟਾਂਗੇ ਵੀ ਔਰ ਤੁਹਾਡੇ ਹੀ ਮੁੰਡਿਆਂ ਤੋਂ ਕਟਾਵਾਂਗੇ। ਇਹ ਸਾਡੀ ਤਰਾਸਦੀ ਹੈ ਕਿ ਅਸੀਂ ਇੱਥੇ ਪਹੁੰਚ ਗਏ ਹਾਂ ਔਰ ਜਿਹੜੇ ਇਹਦੇ ਵਿੱਚ ਸਾਨੂੰ ਪਹੁੰਚਾ ਰਹੇ ਨੇ ਉਹਨਾਂ ਨੂੰ ਨੰਗਾ ਕਰਨ ਦੀ ਲੋੜ ਹੈ, ਬੇਨਕਾਬ ਕਰਨ ਦੀ ਲੋੜ ਹੈ, ਕਿਉਂਕਿ ਸਭ ਤੋਂ ਬੁਰਾ ਜਿਹੜਾ ਹੁੰਦਾ ਨਾ ਤੁਹਾਡਾ ਘਰ ਦਾ ਭੇਤੀ ਹੁੰਦਾ ਹੈ, ਜਿਹੜਾ ਤੁਹਾਡੇ ਵਰਗਾ ਬਣ ਕੇ ਤੁਹਾਡੇ 'ਚ ਬੈਠ ਕੇ ਤੁਹਾਡੀਆਂ ਲੱਤਾਂ ਵੱਢ ਰਿਹਾ ਹੁੰਦਾ ਹੈ। ਪਿੱਛੋਂ ਆ ਭਾੜਾ ਸਿੰਘ ਕੌਣ ਸੀ, ਲਾਲ ਸਿੰਘ ਤੇਜਾ ਸਿੰਘ ਕੌਣ ਸੀ, ਇਹਨਾਂ ਦੀਆਂ ਗਾਟੀਆਂ ਕਿੱਥੇ ਪਈਆਂ ਹੋਈਆਂ ਨੇ, ਇਹਨਾਂ ਦੀਆਂ ਗੱਲਾਂ ਤੋਂ ਵੇਖ ਲਓ। ਮੈਨੂੰ ਦੱਸੋ ਇਹੋ ਜਿਹੇ ਚੋਰਾਂ ਦੀਆਂ ਵੀਡੀਓ ਆ ਸਕਦੀ ਬਾਹਰ? ਕਿਹਨੇ ਬਣਾਉਣੀ ਹੈ? ਫੋਟੋ ਆ ਸਕਦੀ ਬਾਹਰ? ਕਿਹਨੇ ਬਣਾਉਣੀ ਹੈ? ਇਹਨਾਂ ਦੇ ਕਰਮ ਦੱਸਦੇ ਨੇ ਤੇ ਇਹਨਾਂ ਦੇ ਕਰਮ ਵੇਖ ਲਓ, ਹਨ। ਇਹ ਗੱਲ ਹੈ। ਇੱਧਰ ਲਖਵਿੰਦਰ ਨੂੰ ਵੀ ਪੁੱਛੋ। ਬਾਈ ਜੀ ਕਿਵੇਂ ਦੇਖਦੇ ਹੋ ਜੀ ਹੁਣ ਜਿਹੜੀ ਅੱਜ ਮੋਰਚੇ ਦਾ ਇਕੱਠ ਸੱਦਿਆ ਗਿਆ ਹੈ, ਤਾਂ ਮੋਰਚੇ ਦੇ ਬਾਰੇ ਬਹੁਤ ਸਾਰੇ ਲੋਕਾਂ ਦੀ ਚਿੰਤਾ ਹੁੰਦੀ ਹੈ ਕਿ ਇਕੱਠ ਸੱਦੇ ਜਾਂਦੇ ਆ, ਤਕਰੀਰਾਂ ਕਰਕੇ ਵਾਪਸ ਘਰਾਂ ਨੂੰ ਚਲੇ ਜਾਂਦੇ ਆ। 2.5 ਸਾਲ ਹੋ ਗਏ ਤੇ 2.5 ਸਾਲ ਲੰਘਣ ਦੇ ਬਾਵਜੂਦ ਹੁਣ ਅਗਲੀ ਪਲੈਨਿੰਗ ਕੀ ਹੋਣੀ ਚਾਹੀਦੀ ਹੈ ਤੁਹਾਡੇ ਅਨੁਸਾਰ? ਪਲੈਨਿੰਗ ਦੀ ਗੱਲ ਤਾਂ ਮੈਂ ਬਾਅਦ 'ਚ ਕਰਦਾ, ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਇੱਕ ਜਿਹੜੀ ਇਹ ਸਾਡੀ ਲੜਾਈ ਹੈ ਕੌਮੀ ਇਨਸਾਫ ਮੋਰਚਾ, ਇਹ ਅਸੀਂ ਉਹਨਾਂ ਲੋਕਾਂ ਲਈ ਲੜ ਰਹੇ ਹਾਂ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜੀ, ਜਿਨ੍ਹਾਂ ਨੇ ਆਪਣੇ ਖਿੱਤੇ ਵਾਸਤੇ ਆਵਾਜ਼ ਚੁੱਕੀ, ਜਿਨ੍ਹਾਂ ਨੇ ਆਪਣੇ ਲੋਕਾਂ ਦੀ ਗੱਲ ਕੀਤੀ। ਔਰ ਇਹਨਾਂ ਦੇ ਵਿੱਚੋਂ ਬਹੁਤਾਤ ਸਾਡੇ ਐਸੇ ਬੰਦਿਆਂ ਦੀ ਆ, ਪੰਜਾਬ ਦਿਆਂ ਦੀ, ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਸਜ਼ਾ ਪਤਾ ਕਿਹੜੀ ਗੱਲੋਂ ਹੋਈ ਵੀ ਆ, ਵੀ ਉਹਨਾਂ ਕੋਲੋਂ ਲਿਟਰੇਚਰ ਫੜਿਆ ਗਿਆ। ਤਾਂ ਕੋਈ ਕ੍ਰਾਈਮ ਉਹਨਾਂ ਨੇ ਕਮਿਟ ਨਹੀਂ ਕੀਤਾ, ਉਹਨਾਂ ਨੇ ਕਿਸੇ ਦੇ ਗੋਲੀ ਨਹੀਂ ਮਾਰੀ, ਉਹਨਾਂ ਨੇ ਕਿਸੇ ਦੇ ਚਾਕੂ ਛੁਰਾ ਨਹੀਂ ਮਾਰਿਆ, ਉਹਨਾਂ ਕੋਲੋਂ ਕਿਤਾਬਾਂ ਫੜੀਆਂ ਗਈਆਂ। ਕਿਤਾਬਾਂ ਵਿੱਚ ਕੀ ਸੀ? ਸਿੱਖ ਰਾਜ ਕਿਵੇਂ ਆਇਆ, ਕਿਵੇਂ ਗਿਆ, ਪੰਜਾਬ ਨਾਲ ਕਿਹੜਾ ਧੱਕਾ ਹੋਇਆ, ਲੋਕਤੰਤਰ ਦੇ ਵਿੱਚ ਬਰਾਬਰਤਾ ਕਿਉਂ ਨਹੀਂ ਹੈ। ਸਿਰਫ ਇਹ ਕਿਤਾਬਾਂ ਮਿਲਣ ਨਾਲ ਉਹਨਾਂ ਨੂੰ ਅਤਵਾਦੀ, ਵੱਖਵਾਦੀ ਇਹ ਕਹਿ ਕੇ ਉਹਨਾਂ ਨੂੰ ਉਮਰ ਕੈਦਾਂ ਹੋ ਗਈਆਂ।